जी डॉक्टर साहब, ਅੱਜ 24 ਨਵੰਬਰ 2014 ਨੌਨ ਮੱਘਰ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਅੱਜ ਦਾ ਕੋਈ ਸਿਆਸੀ ਮੁੱਦਾ। ਦੇਖੋ, ਵੀਕਐਂਡ ਤੋਂ ਪਹਿਲਾਂ ਹੀ ਐਤਕੀ ਤਾਂ ਅਸੀਂ ਫਰਾਈਡੇ ਵੀ ਆਪਣੇ ਦਰਸ਼ਕਾਂ ਦੇ ਨਾਲ ਸੱਚੋ ਸੱਚ ਰਾਹੀਂ ਸਿੱਧੀ ਸਾਂਝ ਨਹੀਂ ਪਾ ਸਕੇ ਜੀ, ਕਿਉਂਕਿ ਫਿਲਾਡੈਲਫੀਆ ਦਾ ਪ੍ਰੋਗਰਾਮ ਜਿਹੜਾ ਕਿ ਸਪੈਸ਼ਲ ਜਿੱਥੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਸੀ, ਉਹਦੇ ਨਾਲ ਹੀ 30ਵੀਂ ਜਿਹੜੀ ਹੈ ਨਵੰਬਰ 84 ਦੀ ਦੁਖਦ ਯਾਦ ਦੀ ਵੀ ਉਸ ਦੇ ਨਾਲ ਜੁੜਿਆ ਹੋਇਆ ਦਿਨ ਸੀ ਜੀ। ਸੋ ਉਹ ਅਸੀਂ ਕਵਰ ਕੀਤਾ ਸੀ। ਸੋ ਉਹਨਾਂ ਦੀ ਚਾਹਨਾ ਸੀ ਫਿਲਾਡੈਲਫੀਆ ਵਾਲਿਆਂ ਦੀ ਕਿ ਇਸ ਨੂੰ ਅਸੀਂ ਆਪਣੇ ਸੱਚੋ ਸੱਚ ਪ੍ਰੋਗਰਾਮ ਦੇ ਹਵਾਲੇ 'ਚ ਹੀ ਦਿਖਾਈਏ ਜੀ। ਸੋ ਕਾਫੀ ਮਿਹਨਤ ਕਰਕੇ ਸਾਡੀ ਟੈਕਨੀਕਲ ਟੀਮ ਨੇ ਉਸ ਨੂੰ ਐਡਿਟ ਵੀ ਕੀਤਾ ਹੈ ਔਰ 8 ਤੋਂ 9 ਦੇ ਪ੍ਰੋਗਰਾਮ 'ਚ ਜਿਹੜੀ ਸਾਡੀ ਸਪੀਚ ਸੀ ਉਹ ਚੱਲੀ ਔਰ 9 ਤੋਂ 10 ਦੇ ਵਿੱਚ ਬਾਕੀ ਜਿਹੜੇ ਕਥਾਕਾਰ ਔਰ ਕੀਰਤਨ ਔਰ ਬੁਲਾਰੇ ਉਹਨਾਂ ਨੂੰ ਕਵਰ ਕੀਤਾ। ਸੋ ਅਸੀਂ ਸ਼ੁੱਕਰਵਾਰ ਵੀ ਪ੍ਰੋਗਰਾਮ ਨਹੀਂ ਸੀ ਕਰ ਸਕੇ ਜੀ। ਵੀਕਐਂਡ ਜਿਹੜਾ ਹੈ ਮੈਂ ਵਾਸ਼ਿੰਗਟਨ DC ਸੀ। ਇਸ ਦੌਰਾਨ 3 ਸਮਾਗਮਾਂ ਦੇ ਵਿੱਚ ਸ਼ਿਰਕਤ ਦਾ ਮੌਕਾ ਮਿਲਿਆ। ਸੈਟਰਡੇ ਸ਼ਾਮ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਵਿਖੇ ਜਿਹੜਾ ਦੀਵਾਨ ਸੀ ਜਿਹਦੇ 'ਚ ਅਸੀਂ ਸੰਗਤਾਂ ਦੇ ਰੂਬਰੂ ਹੋਏ ਔਰ ਕਾਫੀ ਖੁੱਲ੍ਹ ਕੇ ਜਿਹੜੀਆਂ ਨੇ ਪੰਥਕ ਵਿਚਾਰਾਂ ਹੋਈਆਂ ਜੀ। ਐਤਵਾਰ ਦਿਨ ਦਾ ਦੀਵਾਨ ਗੁਰਦੁਆਰਾ ਸਾਹਿਬ ਮੈਨੇਸਸ ਦੇ ਵਿੱਚ ਸੀ ਜਿੱਥੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਇਸ ਨੂੰ ਆਧਾਰ ਬਣਾ ਕੇ ਸਾਨੂੰ ਵਿਚਾਰ ਦੇਣ ਲਈ ਕਿਹਾ। ਭਾਵੇਂ ਕਿ ਅੱਜ 24 ਨਵੰਬਰ ਹੈ ਔਰ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਹੈ ਜਿਸ ਦੀ ਅਸੀਂ ਮੁੱਖ ਤੌਰ ਤੇ ਗੱਲਬਾਤ ਕਰਾਂਗੇ ਜੀ। ਸੋ ਦੁਪਹਿਰ ਦਾ ਦੀਵਾਨ ਉੱਥੇ ਸੀ। ਸ਼ਾਮ ਦਾ ਦੀਵਾਨ ਤਾਂ ਨਹੀਂ ਲੇਕਿਨ ਬਾਹਰ ਹਾਲ ਦੇ ਵਿੱਚ ਇੱਕ ਵੱਡਾ ਸਮਾਗਮ ਜਿਹੜਾ ਕਿ ਸਾਡੇ ਐਡਮਾਇਰਰ ਨੇ ਵਾਸ਼ਿੰਗਟਨ DC ਮੈਟਰੋਪੋਲੀਟਨ ਏਰੀਏ ਦੇ ਉਹਨਾਂ ਨੇ ਖਾਲਿਸਤਾਨ ਅਫੇਅਰ ਸੈਂਟਰ ਦੀ ਸਪੋਰਟ ਦੇ ਵਿੱਚ ਰੱਖਿਆ ਸੀ ਹਾਲ ਦੇ ਵਿੱਚ ਜਿੱਥੇ ਕਿ ਕਾਫੀ ਪ੍ਰਭਾਵਸ਼ਾਲੀ ਗੈਦਰਿੰਗ ਸੀ। ਸਾਰੇ ਹੀ ਮੈਟਰੋਪੋਲੀਟਨ ਏਰੀਏ ਦੇ ਮੁੱਖ ਤੌਰ ਤੇ 6-7 ਗੁਰਦੁਆਰਿਆਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੁਮਾਇੰਦੇ ਉਸ ਪ੍ਰੋਗਰਾਮ ਦੇ ਵਿੱਚ ਜਿਹੜੇ ਨੇ ਉਹ ਹੈੱਡ ਟੇਬਲ ਤੇ ਬੈਠੇ ਔਰ ਪਰਿਵਾਰਕ ਡਿਨਰ ਸੀ। 2-3 ਘੰਟੇ ਦਾ ਉਹ ਪ੍ਰੋਗਰਾਮ ਚੱਲਿਆ ਔਰ ਮੈਨੂੰ ਇਹ ਰਿਗਰੈਟ ਵੀ ਹੋਇਆ ਜੀ ਕਿ ਅਸੀਂ ਉਹਨੂੰ TV 84 ਲਈ ਕਵਰ ਨਹੀਂ ਕਰ ਸਕੇ ਕਿਉਂਕਿ ਜਿਸ ਕਿਸਮ ਦਾ ਉੱਥੇ ਜਿਹੜੇ ਦੂਸਰੇ ਕੁਝ ਮੀਡੀਆ ਵਾਲੇ ਆਏ ਉਹਨਾਂ ਨੇ ਕਿਹਾ ਕਿ ਜੀ ਇਹ TV 84 ਜਿਹਨੂੰ ਕਵਰ ਕਰਨਾ ਚਾਹੀਦਾ ਸੀ ਜੀ ਔਰ ਮੇਰੇ ਲਈ ਇਹ ਬੜੀ ਹੌਸਲੇ ਵਾਲੀ ਗੱਲ ਸੀ। ਬੇਸ਼ੱਕ ਅਸੀਂ ਲਗਭਗ 25 ਸਾਲਾਂ ਤੋਂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਇਸ ਫੀਲਡ ਦੇ ਵਿੱਚ ਹੈ। ਕਈ ਵਾਰ ਜਦੋਂ ਨਾ ਪੱਖੀ ਗੱਲਾਂ ਚਾਰ ਚਫੇਰੇ ਵਾਪਰ ਰਹੀਆਂ ਹੁੰਦੀਆਂ ਨੇ ਉਦੋਂ ਇਹ ਵੀ ਜਿਹੜਾ ਕਈ ਵਾਰ ਖਿਆਲ ਆਉਂਦਾ ਹੈ ਕਿ ਵੀ ਹੌਲੀ ਜਿਹੜਾ ਕਾਫਲਾ ਸਾਡਾ ਵੱਡਾ ਹੋਣਾ ਚਾਹੀਦਾ ਸੀ ਉਹ ਕਿਉਂ ਸੀਮਤ ਹੈ ਜੀ। ਪਰ ਜਦੋਂ ਇਸ ਕਿਸਮ ਦਾ ਕੋਈ ਸਮਾਗਮ ਹੁੰਦਾ ਹੈ ਜਿਹਦੇ 'ਚ ਜਿਵੇਂ ਨਾ ਸਿਰਫ ਹੁਮਾ ਕੇ ਨੁਮਾਇੰਦਾ ਉਹਨੂੰ ਮੈਂ ਇਕੱਠ ਕਹਾਂਗਾ ਕਿਉਂਕਿ ਸੰਗਤਾਂ ਦਾ ਜੋੜ ਮੇਲਿਆਂ ਤੇ ਜਾਂ ਪੈਰੇਡਸ ਤੇ ਜਾਂ ਤੁਸੀਂ ਕੋਈ ਵੱਡਾ ਰੱਖੋ ਉਹਦੇ ਤੇ ਆਉਂਦੀਆਂ ਨੇ ਜੀ ਲੇਕਿਨ ਇਸ ਗੈਦਰਿੰਗ ਦੇ ਵਿੱਚ ਜਿਹੜੇ ਨੇ ਜਿਵੇਂ ਮੈਂ ਦੱਸਿਆ ਕਿ 6-7 ਮੁੱਖ ਗੁਰਦੁਆਰਿਆਂ ਦੇ ਪ੍ਰਬੰਧਕ ਉਹ ਵੀ ਔਰ ਜਿਹੜੇ ਕੰਸਰਨਡ ਪਰਿਵਾਰ ਸਾਡੇ ਨਾਲ ਸਾਥੀ ਸਹਿਯੋਗੀ ਨੇ ਉਹਨਾਂ ਨੇ ਪਾਰਟਿਸਿਪੇਸ਼ਨ ਕੀਤੀ ਔਰ ਬੜੀ ਅੱਛੀ ਪਰਫਾਰਮੈਂਸ ਖਾਸ ਤੌਰ ਤੇ ਜਿਹੜੇ ਯੰਗਸਟਰਸ ਦੇ ਜਥੇ ਸੀ ਜਿਨ੍ਹਾਂ ਦੇ ਵਿੱਚ 2-2 ਬੀਬੀਆਂ ਦੇ ਜਥਿਆਂ ਨੇ ਕਵੀਸ਼ਰੀ ਔਰ ਜੂਨ 84 ਨਵੰਬਰ 84 ਤੇ ਆਧਾਰਿਤ ਉਸ ਨੂੰ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਔਰ ਫਿਰ ਸਾਰਿਆਂ ਨੇ ਸਾਡਾ ਜਿਹੜਾ 25 ਸਾਲ ਦਾ ਕੰਮ ਹੈ ਔਰ ਖਾਸ ਤੌਰ ਤੇ ਅੱਜ ਮੂਵਮੈਂਟ ਦੇ ਹਵਾਲੇ ਨਾਲ ਅਸੀਂ ਇੱਥੇ ਕਿੱਥੇ ਖੜੇ ਹਾਂ ਜੀ ਉਸ ਨੂੰ ਉਹਨਾਂ ਨੇ ਜਿਹੜਾ ਹੈ ਉਹ ਜੇ ਕਹੀਏ ਕਿ ਵੀ ਸਾਡੀ ਪਿੱਠ ਠੋਕੀ ਔਰ ਅੱਛੇ ਡਿਨਰ ਦੇ ਨਾਲ ਉਹ ਫੰਕਸ਼ਨ ਜਿਹੜਾ ਉਹ ਖਤਮ ਹੋਇਆ। ਸੋ ਇਹ ਐਕਸਕਲੂਸਿਵਲੀ ਖਾਲਿਸਤਾਨ ਅਫੇਅਰ ਸੈਂਟਰ ਦੀ ਸਪੋਰਟ ਲਈ ਸੀ ਜਿਹਦੇ 'ਚ ਬੇਸ਼ੱਕ ਅਸੀਂ ਇਸ ਪ੍ਰੋਗਰਾਮ ਦੇ ਲਈ ਸੱਚੋ ਸੱਚ ਦੇ ਹਵਾਲੇ ਲਈ ਨਿਊਯਾਰਕ ਸ਼ਟਲ ਕਰਦੇ ਹਾਂ ਬਿਟਵੀਨ ਵਾਸ਼ਿੰਗਟਨ ਐਂਡ ਨਿਊਯਾਰਕ ਪਰ ਖਾਲਿਸਤਾਨ ਅਫੇਅਰ ਸੈਂਟਰ ਜਿਹੜਾ ਕਿ ਨਵੰਬਰ 1991 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਐਸਟੈਬਲਿਸ਼ ਹੋਇਆ ਸੀ ਔਰ 1994 ਦੇ ਵਿੱਚ ਲਗਭਗ 20 ਸਾਲ ਪਹਿਲਾਂ ਇਹਨੂੰ ਅਸੀਂ ਵਾਸ਼ਿੰਗਟਨ DC ਨੈਸ਼ਨਲ ਪ੍ਰੈਸ ਬਿਲਡਿੰਗ ਦੇ ਵਿੱਚ ਖੋਲ੍ਹਿਆ ਜੀ। ਅੱਜ ਵੀ ਅਸੀਂ ਉਸ ਨੂੰ ਉੱਥੋਂ ਸਾਡੇ ਕੋਲ 2 ਰੂਮ ਆਫਿਸ ਹੈ ਨੈਸ਼ਨਲ ਪ੍ਰੈਸ ਬਿਲਡਿੰਗ ਜਿਹੜੀ ਇੱਕ ਪ੍ਰੈਸਟੀਜੀਅਸ ਬਿਲਡਿੰਗ ਹੈ ਔਰ ਉਹਨੂੰ ਅਸੀਂ ਉੱਥੋਂ ਹੀ ਰਨ ਕਰਦੇ ਔਰ ਅਸੀਂ ਹੋਪ ਕਰਦੇ ਹਾਂ ਕਿ TV 84 ਜਿਹੜਾ ਇਹ ਗਰੋ ਕਰੇ ਔਰ ਅਸੀਂ ਇਸ ਦੇ ਸਮਰੱਥ ਹੋ ਸਕੀਏ ਕਿ ਈਵਨ ਅਸੀਂ ਇਹਨੂੰ ਵਾਸ਼ਿੰਗਟਨ ਤੋਂ ਹੀ ਡਾਇਰੈਕਟਲੀ ਇਸ ਪ੍ਰੋਗਰਾਮ ਨੂੰ ਔਰ ਬਾਕੀ ਨੂੰ ਕਰ ਸਕਦੇ ਹੋਈਏ
तो फिर सर्टनली अजे तक मेरे मित्र डॉक्टर रंजीत सिंह ਜਦੋਂ ਮੈਂ ਨਿਊਯਾਰਕ ਜਾਣਾ ਹੁੰਦਾ ਜੀ ਤੇ ਮੈਨੂੰ ਕਹਿੰਦੇ ਹੁੰਦੇ ਨੇ ਤੁਸੀਂ ਪੇਕੇ ਚੱਲੇ ਹੋ ਜੀ ਸੋ ਫੀਲਿੰਗ ਤਾਂ ਮੈਂ ਉੱਥੇ ਵੀ ਆਪਣੀ ਸਪੀਚ ਦੇ ਵਿੱਚ ਗੁਰਦੁਆਰਾ ਸਾਹਿਬ ਇਹ ਕਿਹਾ, ਮੈਂ ਕਿਹਾ ਜੀ ਵਾਸ਼ਿੰਗਟਨ ਆਣਾ ਤਾਂ ਪੇਕੇ ਆਉਣ ਵਾਂਗ ਹੁੰਦਾ, ਇਹ ਤਾਂ ਨਹੀਂ ਵੀ ਸਹੁਰੇ ਕੁੱਟਦੇ ਆ, ਨਿਊਯਾਰਕ ਵਾਲੇ ਵੀ ਪਿਆਰ ਕਰਦੇ ਨੇ, ਇਹ ਨਾ ਸਮਝਣੇ ਕਿ ਜੀ ਸਾਨੂੰ ਸਹੁਰੇ ਬਣਾ ਕੇ ਪਤਾ ਨਹੀਂ ਕੋਈ ਕੀਤਾ ਹੈ, ਬਟ ਸਰਟਨਲੀ ਉੱਥੇ ਮੈਂ ਲਗਭਗ 20 ਵਰੇ ਗੁਜ਼ਾਰੇ ਨੇ ਔਰ ਜਿਸ ਕਦਰ ਉੱਥੋਂ ਦੇ ਸਾਡੇ ਵੀਰਾਂ ਭੈਣਾਂ ਦਾ ਪਿਆਰ ਹੈ, ਸਪੋਰਟ ਹੈ, ਸੱਚਮੁੱਚ ਹੀ ਜਾ ਕੇ ਮੈਂ ਹੋਰ ਐਨਰਜਾਈਜ਼ ਹੋ ਕੇ ਆਉਂਦਾ ਹੈ ਬਾਕੀ ਵਕਤ ਦੇ ਲਈ। ਨਿਊਯਾਰਕ ਤਾਂ ਇੱਕ ਕਾਰਪੋਰੇਟ ਸ਼ਹਿਰ ਹੈ ਜੀ ਔਰ ਮੈਨੂੰ ਯਾਦ ਹੈ ਕਿ ਜਦੋਂ ਮੈਂ 1988 ਚ ਪਹਿਲੀ ਵਾਰ ਨਿਊਯਾਰਕ ਆਇਆ ਤੇ ਕੈਲੀਫੋਰਨੀਆ ਮੇਰੇ ਇੱਕ ਮਿੱਤਰ ਕਹਿਣ ਲੱਗੇ, ਪੁੱਛਿਆ ਉਹਨਾਂ ਨੇ ਕਿ ਜੀ ਨਿਊਯਾਰਕ ਆ ਕੇ ਕਿਵੇਂ ਮਹਿਸੂਸ ਹੋਇਆ? ਮੈਂ ਕਿਹਾ ਜੀ ਕਦੇ ਕਿਸੇ ਦੇ ਮਗਰ ਪਾਗਲ ਕੁੱਤਾ ਲੱਗਾ ਦੇਖਿਆ? ਮੈਂ ਕਿਹਾ ਜਿਵੇਂ ਸਾਰੇ ਦੌੜਦੇ ਜਾਂਦੇ ਨੇ ਇਵੇਂ ਨਿਊਯਾਰਕ 'ਚ ਮੈਨੂੰ ਲੱਗਦਾ ਵੀ ਹਰ ਇੱਕ ਦੇ ਪਿੱਛੇ ਕੁੱਤਾ ਲੱਗਾ ਹੋਇਆ, ਸਭ ਦੌੜ ਰਹੇ ਨੇ। ਲੇਕਿਨ ਹੁਣ ਜਦੋਂ ਲਗਭਗ ਸਾਨੂੰ 2 ਸਾਲ ਹੋ ਗਏ ਨੇ ਸੱਚੋ ਸੱਚ ਦੇ ਹਵਾਲੇ ਨਾਲ ਦਸੰਬਰ 'ਚ ਹੋ ਜਾਣੇ ਨੇ, ਨਿਊਯਾਰਕ ਵੀ ਮੇਰੀ ਥੋੜਾ ਪਸੰਦ ਬਣਦਾ ਜਾਂਦਾ ਹੈ ਕਿਉਂਕਿ ਇੱਥੇ ਪੰਥਕ ਐਕਟੀਵਿਟੀ ਵੀ ਹੈ। ਬੇਸ਼ੱਕ ਨਿਊਯਾਰਕ ਵਾਲੇ ਕਦੇ ਖੁਸ਼ ਹੋ ਜਾਣ ਕਦੇ ਨਾਰਾਜ਼ ਹੋ ਜਾਣ, ਇਹ ਤਾਂ ਪਤਾ ਨਹੀਂ ਹੈ ਜੀ। ਸੋ ਮੈਂ ਸਮਝਦਾ ਵੀ ਜਿਹੜੀ ਗੱਲ ਇਸ ਸਾਰੇ ਚੋਂ ਸਪਸ਼ਟ ਤੌਰ ਦੇ ਉੱਤੇ ਮੈਂ ਮਹਿਸੂਸ ਕੀਤੀ ਜਾਂ ਕਰਦਾ ਜਦੋਂ ਖਾਸ ਤੌਰ ਤੇ ਜਿਨ੍ਹਾਂ ਨੂੰ ਤੁਸੀਂ ਇਸ ਸਾਰੇ ਸਮੇਂ ਦੇ ਵਿੱਚ ਦੇਖਿਆ, ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕੀਤੇ ਔਰ ਯੰਗਰ ਜਨਰੇਸ਼ਨ ਦੇ ਹਵਾਲੇ ਨਾਲ, ਜਿਵੇਂ ਮੈਂ ਯੰਗਸਟਰਸ ਦੀ ਗੱਲ ਕੀਤੀ ਹੈ ਕਿ ਜਿਵੇਂ ਬੱਚੇ ਬੱਚੀਆਂ ਨੇ ਭਾਵੇਂ ਉਹਨਾਂ ਪਰਿਵਾਰਾਂ ਦੇ ਹੀ ਨੇ ਜਿਹੜੇ 20-25 ਸਾਲ ਪਹਿਲਾਂ ਸਾਡੇ ਨਾਲ ਜੁੜੇ, ਉਹਨਾਂ ਦੀ ਉਹ ਜਨਰੇਸ਼ਨ ਯੂਨੀਵਰਸਿਟੀ ਗੋਇੰਗ ਬੱਚੀਆਂ ਔਰ ਦੋਨੋਂ ਜਥੇ ਬੱਚੀਆਂ ਦੇ ਜਿਵੇਂ ਉਹਨਾਂ ਨੇ ਕਵੀਸ਼ਰੀ ਗਾਇਨ ਕੀਤੀ ਜੀ, ਰਿਮਾਰਕੇਬਲ। ਔਰ ਮੈਂ ਸਗੋਂ ਉਹਨਾਂ ਨੇ ਕਿਸੇ ਪ੍ਰੋਗਰਾਮ ਦੇ ਸਿਲਸਿਲੇ 'ਚ ਉਹਨਾਂ ਬੱਚੀਆਂ ਨੂੰ ਹੁਣ ਸਪੈਸ਼ਲ ਇਨਵੀਟੇਸ਼ਨ ਵੀ ਆਉਂਦੇ ਨੇ, ਕੋਈ ਲਹਿਰ ਪ੍ਰੋਗਰਾਮ ਹੈ ਨਿਊ ਜਰਸੀ 'ਚ, ਤੇ ਉਹਨਾਂ ਨੂੰ ਮੈਂ ਇਨਵਾਈਟ ਵੀ ਕੀਤਾ। ਮੈਂ ਕਿ ਜਦੋਂ ਤੁਸੀਂ ਨਿਊ ਜਰਸੀ ਆਓਗੇ ਮੇਕ ਸ਼ੋਰ ਕਰੋ ਕਿ ਤੁਸੀਂ ਸਾਡੇ ਸਟੂਡੀਓ ਆਓ ਔਰ ਅਸੀਂ ਤੁਹਾਡੀ ਸਪੈਸ਼ਲ ਰਿਕਾਰਡਿੰਗ ਜਿਹੜੀ ਹੈ ਉਹ ਕਰਨਾ ਚਾਹਾਂਗੇ। ਸੋ ਵੀਕਐਂਡ ਐਕਟੀਵਿਟੀ ਤਾਂ ਇਸ ਦਾਇਰਾ ਕਾਰ 'ਚ ਰਹੀ ਜੀ। ਬਾਕੀ ਮੈਂ ਸਮਝਦਾ ਕਿ ਜਿਹੜਾ ਅੱਜ ਦਾ ਦਿਨ ਜਿਸ ਇੰਪੋਰਟੈਂਸ ਅਹਿਮੀਅਤ ਦਾ ਦਿਨ ਹੈ, ਅੱਜ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ 339ਵਾਂ ਸ਼ਹੀਦੀ ਦਿਨ ਹੈ ਜੀ। ਔਰ ਜਿੱਥੇ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਵਿੱਚ ਦੇਖਦੇ ਹਾਂ ਕਿ 24 ਨਵੰਬਰ ਦਾ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਦੇ ਤੌਰ ਦੇ ਉੱਤੇ ਉਸ ਨੂੰ ਫਿਕਸ ਕੀਤਾ ਹੋਇਆ ਹੈ, ਉੱਥੇ ਹੀ ਇਸ ਦਿਨ ਦੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਉਹਨਾਂ ਦਾ ਸ਼ਹੀਦੀ ਦਿਨ ਵੀ ਹੈ। ਔਰ ਮੈਂ ਇਹ ਸਮਝਦਾ ਵੀ ਅਸੀਂ ਬਹੁਤ ਵਾਰ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹਾਂ, ਵੱਡੇ ਵੱਡੇ ਅਸੀਂ ਗੁਰਦੁਆਰਾ ਸਾਹਿਬਾਨ ਸਥਾਪਿਤ ਕੀਤੇ ਨੇ ਜਿਹੜੀ ਸਾਡੀ ਸ਼ਰਧਾ ਵੀ ਔਰ ਕਿਸੇ ਹੱਦ ਤੱਕ ਕਈ ਵਾਰ ਉਹ ਦਿਖਾਵਾ ਵੀ ਹੁਣ ਬਣਦਾ ਜਾਂਦਾ ਹੈ, ਦੂਸਰਿਆਂ ਦੇ ਨਾਲ ਕੰਪੀਟੀਸ਼ਨ 'ਚ ਵੀ ਹੈ ਜੀ। ਪਰ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਜਿਹੜੀ ਯੂਨੀਕ ਕੰਟਰੀਬਿਊਸ਼ਨ ਹੈ ਮਨੁੱਖੀ ਇਤਿਹਾਸ ਦੀ, ਅਸੀਂ ਗੁਰੂ ਸਾਹਿਬਾਨ ਦੇ ਗੁਣ ਗਾਇਨ ਕਰਦੇ ਹਾਂ, ਉਹਨਾਂ ਦੀ ਸ਼ਹਾਦਤ ਅੱਖਾਂ 'ਚੋਂ ਅਥਰੂ ਵੀ ਵਗਦੇ ਨੇ। ਭਾਈ ਮਤੀ ਦਾਸ ਸਾਡੀਆਂ ਅੱਖਾਂ ਸਾਹਮਣੇ ਆਰੇ ਦੇ ਥੱਲੇ ਚਿਰਦੇ ਨਜ਼ਰ ਆਉਂਦੇ ਨੇ ਜੀ। ਭਾਈ ਦਿਆਲਾ ਜੀ ਜਿਹੜੇ ਨੇ ਉਹ ਉਬਲ ਰਹੇ ਨੇ, ਪਾਣੀ ਦੀ ਦੇਗ ਹੈ। ਭਾਈ ਸਤੀ ਦਾਸ ਉਹਨਾਂ ਨੂੰ ਰੂੰ ਦੇ ਗੋੜਿਆਂ 'ਚ ਲਪੇਟ ਕੇ ਸ਼ਹੀਦ ਕੀਤਾ ਜਾਂਦਾ ਹੈ ਜੀ। ਤੇ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਦਿੱਲੀ ਜਿਹੜੀ ਹੈ ਅੱਜ ਵੀ ਸਾਡੀਆਂ ਅੱਖਾਂ ਸਾਹਮਣੇ ਉਹ ਸੀਨ ਆਉਂਦਾ ਹੈ। ਪਰ ਇਸ ਦਾ ਮਨੁੱਖੀ ਇਤਿਹਾਸ 'ਚ ਕਿੰਨਾ ਵੱਡਾ ਇੰਪੈਕਟ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਿੰਨੀ ਵੱਡੀ ਸ਼ਹਾਦਤ ਹੈ ਮਨੁੱਖੀ ਇਤਿਹਾਸ ਦੀ ਜੀ। ਇਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਖੁਦ ਇਸ ਨੂੰ ਟ੍ਰਿਬਿਊਟ ਦੇ ਰੂਪ ਦੇ ਵਿੱਚ ਬਚਿੱਤਰ ਨਾਟਕ ਦੇ ਵਿੱਚ ਅਸੀਂ ਇਹ 3 ਜਿਹੜੀਆਂ ਪੌੜੀਆਂ ਟਾਈਪ ਦੇਖਦੇ ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ न दिया नाटक चेटक किए कुकाजा प्रभ लोगन के आवत लाजा ठीकर फोर दलीस सिर प्रभपुर किया प्यान तेग बहादुर सी क्रिया करी न किन्हू आन तेग बहादुर के चलत भयो जगत को सोख
ਹੈ ਸਭ ਜਗ ਪਇਓ, ਜੈ 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 ਸੁਰਲੋਕ। ਜੀ ਹੁਣ ਇਹ ਇੰਨੀ ਖੂਬਸੂਰਤ ਟ੍ਰਿਬਿਊਟ ਮਨੁੱਖੀ ਇਤਿਹਾਸ 'ਚ ਯੂਨੀਕ ਸ਼ਹਾਦਤ ਦੀ ਗੱਲ ਕਰਦੀ ਹੈ ਕਿ ਪਹਿਲੀ ਤੁਕ 'ਚ ਗੁਰੂ ਸਾਹਿਬ ਨੇ ਫਰਮਾਇਆ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਤਾਂਕਾ ਉਹਨਾਂ ਦਾ, ਕਿ ਉਹਨਾਂ ਦਾ ਤਿਲਕ ਜੰਜੂ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ। ਔਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ, ਪਹਿਲੀ ਗੁਰੂ ਨਾਨਕ ਜੋਤ 10-11 ਵਰਿਆਂ ਦੇ ਨੇ, ਉਹਨਾਂ ਦਾ ਪਰਿਵਾਰ ਇੱਕ ਇਕੱਠ ਸੱਦਦਾ ਹੈ ਔਰ ਉਸ ਦੇ ਵਿੱਚ ਪੰਡਤ ਆਉਂਦਾ ਹੈ, ਉਹ ਜਨੇਊ ਪਾਉਣਾ ਚਾਹੁੰਦਾ ਹੈ ਗੁਰੂ ਨਾਨਕ ਸਾਹਿਬ ਨੂੰ ਜੀ। ਔਰ ਗੁਰੂ ਨਾਨਕ ਸਾਹਿਬ ਪੰਡਤ ਦਾ ਹੱਥ ਫੜ ਲੈਂਦੇ ਨੇ ਕਿ ਵੀ ਇਹ ਜਬਰੀ ਜਨੇਊ ਨਹੀਂ ਪਾਉਣਾ, ਇਹ ਨਹੀਂ ਪਾਉਣ ਦੇਣਾ। ਔਰ ਕਿਉਂ ਨਹੀਂ, ਉਸ ਦਾ ਫਿਰ ਅਸੀਂ ਉਹ ਸ਼ਬਦ ਗੁਰੂ ਨਾਨਕ ਸਾਹਿਬ ਦੇ ਵਿੱਚ ਹੀ ਉਸ ਨੂੰ ਬਿਆਨ ਕਰਦੇ ਹਾਂ ਕਿ ਉਹ ਬ੍ਰਾਹਮਣ ਨੂੰ ਐਡਰੈਸ ਕਰਦੇ ਨੇ ਕਿ ਭਾਈ ਤੂੰ ਤਾਂ ਪਖੰਡੀ ਹੈ, ਨਾ ਤੇਰੇ 'ਚ ਦਇਆ ਹੈ, ਨਾ ਤੂੰ ਜਿਹੜਾ ਧਰਮ ਸਿਖਾਉਂਦਾ ਉਹਨਾਂ 'ਚ ਸੰਤੋਖ ਹੈ, ਨਾ ਉਹਦੇ 'ਚ ਜੱਤ ਹੈ, ਕੋਈ ਡਿਸਪਲਨ ਹੈ, ਨਾ ਸੱਤ ਹੈ, ਤੇ ਇਹ ਐਵੇਂ ਫਰਾਡ ਪਖੰਡ ਕਰਮਕਾਂਡ ਕਰਨ ਦਾ ਕੀ ਫਾਇਦਾ ਹੈ। ਗੁਰੂ ਨਾਨਕ ਸਾਹਿਬ ਦਾ ਸ਼ਬਦ ਅਸੀਂ ਪੜ੍ਹਦੇ ਹਾਂ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਕਿ ਉਹ ਜਨੇਊ ਜਿਹੜਾ ਜਿਹਦੇ ਚ ਦਇਆ ਦੀ ਕਪਾਹ ਹੋਏ, ਸੰਤੋਖ ਦਾ ਸੂਤ ਹੋਏ, ਜਤ ਦੀਆਂ ਗੰਢਾਂ ਦਿੱਤੀਆਂ ਹੋਣ, ਸੱਤ ਦੇ ਵੱਟ ਹੋਣ, ਇਹ ਮਨ ਦੇ ਉੱਤੇ, ਇਹ ਰੂਹ ਦੇ ਉੱਤੇ, ਤੁਹਾਡੇ ਅੰਦਰ ਦੇ ਉੱਤੇ ਤੁਹਾਡਾ ਡਿਸਪਲਨ ਜਿਹੜਾ ਹੈ ਉਹ ਤੁਹਾਡਾ ਮਨ ਦਇਆ ਨਾਲ ਭਰਿਆ ਹੋਏ ਜੀ, ਤੁਸੀਂ ਲਾਲਚੀ ਨਾ ਹੋਵੋ, ਕੰਪੈਸ਼ਨ ਹੋਏ, ਸੈਟਿਸਫੈਕਸ਼ਨ ਹੋਏ। ਜਤ ਗੰਢੀ, ਜਤ ਦਾ ਮਤਲਬ ਇਹ ਨਹੀਂ ਹੈ ਵੀ ਕਿਸੇ ਨੇ ਬ੍ਰਹਮਚਾਰੀ ਰਹਿਣਾ, ਜਤ ਦਾ ਮਤਲਬ ਹੈ ਕਿ ਤੁਹਾਡਾ ਆਪਣੇ ਇਨਸਟਿੰਕਟਸ ਦੇ ਉੱਤੇ ਕੰਟਰੋਲ ਹੋਏ। ਜਤ ਗੰਢੀ ਸੱਤ ਵੱਟ, ਜਿਹੜੇ ਵੱਟ ਦੇਣੇ ਨੇ ਉਹ ਸੱਤ ਦੇ ਉੱਤੇ ਹੋਣ ਜੀ, ਕਿ ਵੀ ਇਹ ਮਨ ਦਾ ਜਨੇਊ ਹੈ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਕਾਥੇ ਪੰਡਤ, ਤਾਂ ਤੂੰ ਮੈਨੂੰ ਪਾ, ਜੇ ਤੇਰੇ ਕੋਲ ਹੈ ਇਹਦਾ ਮਤਲਬ ਵੀ ਨਹੀਂ ਹੈ। ਹੁਣ ਇਹ ਇਤਿਹਾਸ ਇੱਕ ਪਾਸੇ 1469 ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼, ਜੇ 11 ਸਾਲ ਦੀ ਉਮਰ ਹੈ ਉਹਨਾਂ ਦੀ, ਤੇ 1480 ਚ ਉਹ ਇਨਕਾਰ ਕਰਦੇ ਨੇ ਜਨੇਊ ਪਾਉਣ ਤੋਂ ਜੀ। ਔਰ ਪੂਰਾ ਇਤਿਹਾਸ ਘੁੰਮਦਾ ਹੈ 1480 ਤੋਂ ਅਸੀਂ 1675 ਦੇਖਦੇ ਹਾਂ, ਆਲਮੋਸਟ 200 ਸਾਲ ਜਾਂ 195 ਸਾਲ, ਕਿ 9ਵੀਂ ਗੁਰੂ ਨਾਨਕ ਜੋਤ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੇ ਵਿੱਚ ਔਰੰਗਜ਼ੇਬ ਦਾ ਹੱਥ ਫੜ ਲੈਂਦੇ ਨੇ ਜੀ ਕਿ ਵੀ ਇਹ ਜਬਰੀ ਲਾਉਣ ਨਹੀਂ ਦੇਣਾ ਹੈ। ਹੁਣ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਉਹਨਾਂ ਦਾ ਇਹ ਹਿੰਦੂ ਧਰਮ ਦੇ ਬ੍ਰਾਹਮਣਵਾਦ ਦੇ ਕਰਮਕਾਂਡ ਦੇ ਚਿੰਨ੍ਹ ਨੇ, ਸਿੱਖੀ ਦਾ ਫੇਥ ਨਹੀਂ ਹੈ, ਸਿੱਖੀ ਤਾਂ ਗੁਰੂ ਨਾਨਕ ਨੇ ਨਕਾਰ ਦਿੱਤਾ। ਪਰ ਇਹ ਜਿਹੜਾ ਇੱਕ ਯੂਨੀਕ ਗੱਲ ਹੈ ਆਪਣੇ ਅਕੀਦੇ ਲਈ, ਆਪਣੇ ਧਰਮ ਲਈ, ਹਰ ਧਰਮ ਦੇ ਕੋਲ ਬੜੇ ਬੜੇ ਸ਼ਹੀਦ ਨੇ ਜੀ ਜੀ, ਬੜੀਆਂ ਕੁਰਬਾਨੀਆਂ ਹਰ ਇੱਕ ਨੇ ਕੀਤੀਆਂ ਨੇ। ਜਿਹੜੀ ਵਿਚਾਰਧਾਰਾ ਅੱਜ 21ਵੀਂ ਸਦੀ ਤੱਕ ਪਹੁੰਚੀ ਹੈ, ਇਹਦੇ ਪਿੱਛੇ ਕਿੰਨੀਆਂ ਕੁਰਬਾਨੀਆਂ ਹਰ ਇੱਕ 'ਚ ਨੇ, ਕਿਸੇ 'ਚ ਘੱਟ ਹੋਣਗੇ, ਕਿਸੇ 'ਚ ਜ਼ਿਆਦਾ ਹੋਣਗੇ। ਲੇਕਿਨ ਜਦੋਂ ਗੁਰੂ ਸਾਹਿਬ ਨੇ ਕਿਹਾ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬੜੋ ਕਲੂ ਮੈਂ ਸਾਕਾ। ਹੁਣ ਕਲੂ ਕੋਈ ਕਲਯੁਗ, ਕੋਈ ਬ੍ਰਾਹਮਣਾਂ ਦੀ ਵੰਡ ਨਹੀਂ ਹੈ। ਮਾਡਰਨ ਏਜ, ਇਸ ਯੁੱਗ ਦੇ ਵਿੱਚ ਇਹ ਬਹੁਤ ਵੱਡੀ ਗੱਲ ਕੀਤੀ, ਬਹੁਤ ਵੱਡਾ ਸੱਕ ਹੈ। ਵੱਡਾ ਇਸ ਲਈ ਹੈ ਕਿ ਆਪਣੇ ਅਕੀਦੇ ਲਈ, ਆਪਣੇ ਫੇਥ ਲਈ, ਆਪਣੇ ਧਰਮ ਲਈ, ਆਪਣੇ ਵਿਸ਼ਵਾਸਾਂ ਲਈ ਤਾਂ ਹਰ ਕੋਈ ਕੁਰਬਾਨ ਹੁੰਦਾ ਜੀ ਜਾਂ ਕੁਰਬਾਨ ਹੋ ਸਕਦਾ ਹੈ ਜੀ, ਬਿਲਕੁਲ। ਪਰ ਕਿਸੇ ਦੇ ਵਿਸ਼ਵਾਸਾਂ ਲਈ, ਕਿਸੇ ਦੇ ਧਰਮ ਲਈ, ਕਿਸੇ ਦੇ ਧਾਰਮਿਕ ਮੁੱਢਲੀਆਂ ਆਜ਼ਾਦੀਆਂ ਦੇ ਲਈ ਕੁਰਬਾਨ ਹੋਣਾ। ਸੋ ਕਈ ਵਾਰ ਇਹਨੂੰ ਐਰੋਨੀਅਸਲੀ, ਬੇਸ਼ੱਕ ਇਹ ਠੀਕ ਹੈ ਕਿ ਤਿਲਕ ਜੰਜੂ ਹਿੰਦੂ ਧਰਮ ਦੇ ਚਿੰਨ੍ਹ ਨੇ ਔਰ ਇਹਨੂੰ ਹਿੰਦੂ ਧਰਮ ਨੂੰ ਬਚਾਉਣ ਲਈ ਵੀ ਕਿਹਾ ਜਾਂਦਾ ਹੈ, ਸ਼ਹਾਦਤ ਹੈ, ਪਰ ਮੈਂ ਸਮਝਦਾ ਵੀ ਇਹ ਕਹਿ ਕੇ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਛੋਟਾ ਕਰ ਦਿੰਦੇ। ਹੁਣ ਜਦੋਂ ਸਿੱਖ ਸੰਗਤਾਂ ਇਹ ਪੜ੍ਹਦੀਆਂ ਹੁੰਦੀਆਂ ਸੀ, ਉਹਨੂੰ ਹੌਲੀ 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 ਘਟਾ ਦਿੱਤਾ ਉਹਦੀ ਅਹਿਮੀਅਤ ਨੂੰ। ਇਹ ਹੁੰਦਾ ਸੀ ਕਿ ਭਾਈ ਤੇਗ ਬਹਾਦਰ ਧਰਮ ਦੀ ਚਾਦਰ, ਫਿਰ ਹੌਲੀ ਹੌਲੀ ਹਿੰਦ ਦੀ ਚਾਦਰ ਕਹਿਣ ਲੱਗ ਗਏ, ਕਿਉਂਕਿ ਹਿੰਦੂ ਤਵੀਆਂ ਨੂੰ ਸੂਟ ਕਰਦਾ ਸੀ ਕਿ ਉਹ ਇੰਨੇ ਕੁ ਤੱਕ ਰਹਿਣ, ਫਿਰ ਉਦੋਂ ਤੋਂ ਵੀ ਮੁਨਕਰ ਹੋ ਗਏ। ਹੁਣ ਧਰਮ ਦੀ ਚਾਦਰ ਜਿਹੜੀ ਹੈ, ਤੇਗ ਬਹਾਦਰ ਧਰਮ ਦੀ ਚਾਦਰ, ਇਹ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ, ਜਦੋਂ ਇਹਨੂੰ ਮਨੁੱਖੀ ਇਤਿਹਾਸ ਕੀਨੋ ਬੜੋ ਕਲੂ ਮੈਂ ਸਾਕਾ 10ਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਅੱਜ ਅਸੀਂ ਅਮਰੀਕਾ ਵਰਗੇ ਮੁਲਕ 'ਚ ਰਹਿੰਦੇ ਹਾਂ, ਜਿਹਦਾ ਕਾਨੂੰਨ ਸਾਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ, ਯੂਨਾਈਟਿਡ ਨੇਸ਼ਨਸ ਦੇ ਚਾਰਟਰ ਨੇ, ਕਾਨੂੰਨ ਨੇ। ਪਰ ਇਮੇਜਿਨ ਕਰੋ ਕਿ 339 ਸਾਲ ਪਹਿਲਾਂ
ਜਦੋਂ ਦੁਨੀਆ 'ਚ ਕਿਸ ਕਿਸਮ ਦੀ ਇਨਟੋਲਰੈਂਸ ਸੀ, ਹਰ ਕੋਈ ਆਪਣਾ ਕਬੀਲਾ ਆਪਣਾ ਧਰਮ ਵਧਾਉਣਾ ਚਾਹੁੰਦਾ ਸੀ, ਉਹਦੇ ਲਈ ਕੋਈ ਵੀ ਜ਼ਬਰ ਜ਼ੋਰ ਲਾਲਚ ਜੋ ਮਰਜ਼ੀ ਕਰਨਾ ਪਏ। ਤੇ ਗੁਰੂ ਤੇਗ ਬਹਾਦਰ ਸਾਹਿਬ ਚੈਲੰਜ ਕਰਕੇ ਔਰੰਗਜ਼ੇਬ ਦੀ ਇਸ ਨੀਤੀ ਨੂੰ ਸ਼ਹਾਦਤ ਦੇ ਦਿੰਦੇ ਨੇ ਕਿ ਭਾਈ ਨਹੀਂ, ਇਹ ਹਰ ਇੱਕ ਨੂੰ ਹੱਕ ਹੈ। ਸੋ ਮੁੱਢਲੀ ਧਾਰਮਿਕ ਆਜ਼ਾਦੀ ਦੇ ਲਈ ਸ਼ਹਾਦਤ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ, ਇਹੋ ਜਿਹੀ ਸ਼ਹਾਦਤ ਮਨੁੱਖੀ ਇਤਿਹਾਸ 'ਚ ਕਦੇ ਨਹੀਂ ਹੋਈ। ਔਰ ਜੇ ਅਸੀਂ ਸੱਚਮੁੱਚ ਜਾਗਰੂਕ ਹੁੰਦੇ, ਅੰਤਰਰਾਸ਼ਟਰੀ ਸਾਡੀ ਅੱਛੀ ਲੌਬੀ ਹੁੰਦੀ, ਤਾਂ ਫਿਰ 10 ਦਸੰਬਰ ਦਾ ਦਿਨ ਜਿਹੜਾ ਹੈ ਉਹ ਹਿਊਮਨ ਰਾਈਟਸ ਡੇ ਨਾ ਡਿਕਲੇਅਰ ਕਰਦਾ ਯੂਨਾਈਟਿਡ ਨੇਸ਼ਨਸ। 24 ਨਵੰਬਰ ਦਾ ਦਿਨ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੁੰਦਾ ਕਿ ਦੇਖੋ ਕਿਸ ਧਰਮ ਦੇ ਪ੍ਰੋਫਿਟ ਨੇ, ਗੁਰੂ ਨੇ ਦੂਸਰਿਆਂ ਦੀ ਧਾਰਮਿਕ ਆਜ਼ਾਦੀ ਦੇ ਲਈ ਜਿਹੜੀ ਹੈ ਉਹ ਸ਼ਹਾਦਤ ਦਿੱਤੀ ਹੋਈ। ਔਰ ਮੈਂ ਸਿੰਘ ਸਭਾ ਦੇ ਦੀਵਾਨ 'ਚ ਇਹ ਗੱਲ ਕਹੀ ਸੀ ਕਿ ਅੱਜ ਜਿਹੜਾ ਚੈਲੰਜ ਅਸੀਂ ਮੁਸਲਮਾਨ, ਈਸਾਈ, ਦਲਿਤ ਭਾਰਤ 'ਚ ਫੇਸ ਕਰ ਰਹੇ ਨੇ, ਇਹ ਉਹੀ ਚੈਲੰਜ ਹੈ ਜਿਹੜਾ ਲਗਭਗ 339 ਸਾਲ ਪਹਿਲਾਂ ਭਾਰਤ ਦੇ ਨਕਸ਼ੇ ਦੇ ਵਿੱਚ ਜਿਹੜਾ ਉਹ ਫੇਸ ਕੀਤਾ ਜਾ ਰਿਹਾ ਸੀ ਹਿੰਦੂਆਂ ਵੱਲੋਂ, ਦੂਸਰਿਆਂ ਵੱਲੋਂ ਜੀ। ਔਰ ਉਹ ਕੀ ਸੀ? ਭਾਈ ਸੰਤੋਖ ਸਿੰਘ ਜਿਹੜੇ ਸਾਡੇ ਬਹੁਤ ਵੱਡੇ ਸਕਾਲਰ ਹੋਏ ਨੇ, ਬ੍ਰਿਜ ਭਾਸ਼ਾ 'ਚ ਉਹਨਾਂ ਨੇ ਰਚਨਾ ਕੀਤੀ ਹੈ। ਔਰ ਉਹਨਾਂ ਦਾ ਭਾਈ ਸੰਤੋਖ ਸਿੰਘ ਹੋਰਾਂ ਦਾ ਗੁਰਪ੍ਰਤਾਪ ਸੂਰਜ ਗ੍ਰੰਥ, ਭਾਵੇਂ ਉਹਦੇ 'ਚ ਬ੍ਰਾਹਮਣਿਕਲ ਕੁਝ ਕਹਾਣੀਆਂ ਵੀ ਨੇ, ਉਦੋਂ ਦਾ ਇੰਪੈਕਟ ਸੀ, ਲੇਕਿਨ ਜਿਸ ਸ਼ਰਧਾ ਦੇ ਨਾਲ ਔਰ ਜਿਸ ਡਿਵੋਸ਼ਨ ਦੇ ਨਾਲ ਉਹਨਾਂ ਨੇ ਲਿਖਿਆ, ਉਹਨਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਟ੍ਰਿਬਿਊਟ ਦਿੱਤੀ, ਸ਼ਰਧਾਂਜਲੀ ਦਿੱਤੀ, ਤੇ ਭਾਈ ਸੰਤੋਖ ਸਿੰਘ ਹੋਰਾਂ ਦੀ ਇੱਕ ਜਿਹੜੀ ਹੈ ਬ੍ਰਿਜ ਭਾਸ਼ਾ 'ਚ ਉਹਨਾਂ ਦਾ ਕੋਟ ਹੈ ਕਿ ਜਿਹਦੇ 'ਚੋਂ ਕਹਿੰਦੇ ਨੇ ਕਿ ਛਾਏ ਜਾਤੀ ਏਕਤਾ अनेकता बिलोए जाती, होवती कुचीलता कतेबन कुरान की, पाप पर पक जाते धर्म तसक जाते, वर्ण गरक जाते साहित्य बेदान की, देवी देव द्योरे संतोख सिंगा दूर होते, रूप मिट जाते कथा बेदन पुराण के, श्री गुरु गोबिंद सिंह पावन परम शूर, मूरत न होती जो पै करुणा निदान की। बाकी मैं व्याख्या नहीं करांगा। भाई साहब ਪਹਿਲੀ ਲਾਈਨ 'ਚ ਕਹਿੰਦੇ ਨੇ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਕਰੁਣਾ ਦੀ ਮੂਰਤ, ਦਇਆ ਦੇ ਖਜ਼ਾਨੇ ਔਰ ਪਾਵਨ ਪਰਮਸ਼ੂਰ ਪਵਿੱਤਰ ਮਹਾਨ ਯੋਧੇ ਨਾ ਹੁੰਦੇ ਤੇ ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ, ਕਿ ਏਕਤਾ ਹੋ ਜਾਣੀ ਸੀ ਤੇ ਅਨੇਕਤਾ ਟੁੱਟ ਜਾਣੀ ਸੀ ਜੀ। ਹੁਣ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਜਿਹੜੀ ਔਰੰਗਜ਼ੇਬ ਦੀ ਨੀਤੀ ਹੈ, ਔਰ ਔਰੰਗਜ਼ੇਬ ਕੋਈ ਜਸਟ ਬੰਦਾ ਨਹੀਂ ਹੈ, ਉਹਨੇ ਆਪਣੇ ਪਿਓ ਨੂੰ ਕੈਦ ਦੇ ਵਿੱਚ ਪਾਇਆ, ਭਰਾਵਾਂ ਦਾ ਖੂਨ ਕੀਤਾ, ਇਸਲਾਮ ਦਾ ਤਾਂ ਉਸਨੇ ਇੱਕ ਝੰਡਾ ਚੁੱਕਿਆ, ਆਪਣੇ ਪਤਾ ਨਹੀਂ ਗੁਨਾਹ ਉਹਨੂੰ ਖਾ ਰਿਹਾ ਸੀ ਜਾਂ ਆਪਣੇ ਆਪ ਨੂੰ ਵੇਚਣਾ ਚਾਹੁੰਦਾ ਸੀ। ਸੋ ਭਾਈ ਸਾਹਿਬ ਕਹਿੰਦੇ ਨੇ ਕਿ ਜੇ ਇਹ ਨੀਤੀ ਰਹਿੰਦੀ ਤੇ ਅਨੇਕਤਾ ਟੁੱਟ ਜਾਣੀ ਸੀ। ਹੁਣ ਔਰੰਗਜ਼ੇਬ ਸਭ ਨੂੰ ਇੱਕ ਦਾਇਰਾਕਾਰ 'ਚ ਲਿਆਉਣਾ ਚਾਹੁੰਦਾ ਸੀ ਇਸਲਾਮ ਦੇ ਥੱਲੇ, ਔਰ ਦੂਜੇ ਨੂੰ ਰਹਿਣ ਨਹੀਂ ਸੀ ਦੇਣਾ ਚਾਹੁੰਦਾ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਵਿਚਾਰਧਾਰਾ ਨੂੰ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀਆਂ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਹੈ, ਉਹ ਇਸੇ ਲਈ ਹੈ ਤਾਂ ਕਿ ਹਰ ਕੋਈ ਡਾਈਵਰਸ ਹੁੰਦਿਆਂ ਹਰ ਇੱਕ ਨੂੰ ਹੱਕ ਹੋਏ ਕਿ ਉਹ ਆਪਣਾ ਜਿਹੜਾ ਧਰਮ ਉਹਨੂੰ ਜਿਹੜਾ ਉਹ ਉਸ ਆਪਣੇ ਅਕੀਦੇ ਅਨੁਸਾਰ ਉਸ ਨੂੰ ਮੰਨ ਸਕੇ। ਔਰ ਇਹੀ ਜੇ ਗੁਰੂ ਤੇਗ ਬਹਾਦਰ ਸਾਹਿਬ 1992 ਚ ਹੁੰਦੇ ਤੇ ਜਦੋਂ ਇਹ ਹਿੰਦੂਆਂ ਦੀ ਭੀੜ ਬਾਬਰੀ ਮਸਜਿਦ ਢਾਉਣ ਗਈ ਆ, ਉਹ ਬਾਬਰੀ ਮਸਜਿਦ ਦੇ ਸਾਹਮਣੇ ਖਲੋ ਕੇ ਸ਼ਹੀਦੀ ਪਾਉਂਦੇ ਕਿ ਭਾਈ ਨਹੀਂ, ਇਹ ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਕਿਸੇ ਦੀ ਇਬਾਦਤਗਾਹ ਨੂੰ ਤੁਸੀਂ ਢਾਓ ਜਾਂ ਉਹਦਾ ਨੁਕਸਾਨ ਕਰੋ। ਸੋ ਇਹ ਜਿਹੜੀ ਵਿਚਾਰਧਾਰਾ ਉਦੋਂ ਔਰੰਗਜ਼ੇਬ ਦੇ ਰੂਪ ਦੇ ਵਿੱਚ ਇਨਟੋਲਰੈਂਟ ਸੀ ਜੀ, ਅੱਜ ਉਹ ਹਿੰਦੂਤਵਾ ਦੇ ਰੂਪ 'ਚ ਉਹ ਸਭ ਨੂੰ ਇਸਲਾਮ ਦੇ ਦਾਇਰਾਕਾਰ 'ਚ ਲਿਆਉਣਾ ਚਾਹੁੰਦਾ ਸੀ। ਅੱਜ ਵਾਲੇ ਹਿੰਦੁਸਤਾਨ ਥੱਲੇ ਸਭ ਨੂੰ ਹਿੰਦੂ ਬਣਾਉਣਾ ਚਾਹੁੰਦੇ ਨੇ। ਸੋ ਅੱਜ ਉਹੀ ਚੈਲੰਜ ਇੱਕ ਨਵੇਂ ਫਾਰਮ 'ਚ ਸਾਹਮਣੇ, ਔਰ ਅੱਜ ਵੀ ਸਿੱਖ ਕੌਮ ਇਹਨਾਂ ਨਾਲ ਜੂਝੀ ਵੀ ਹੈ। ਇੰਦਰਾ ਗਾਂਧੀ ਵੀ, ਜਿਹਨੂੰ ਦੁਰਗਾ ਦਾ ਅਵਤਾਰ ਬਣਾਇਆ ਵਾਜਪਾਈ ਨੇ, ਉਸ ਦੇ ਨਾਲ ਵੀ ਅਸੀਂ ਟੱਕਰ ਲਈ ਹੈ ਔਰ ਇਹਨਾਂ ਦੇ ਨਾਲ ਵੀ ਲਵਾਂਗੇ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਹ ਇੱਕ ਟਰਨਿੰਗ ਪੁਆਇੰਟ ਹੈ, ਮੈਂ ਸਮਝਦਾ ਵੀ ਦੁਨੀਆ ਦੇ ਇਤਿਹਾਸ ਦਾ, ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਇਹ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ। ਹੁਣ ਇਹ ਗੱਲ ਕਲੀਅਰ ਕਰ ਦਿੱਤੀ ਕਿ ਇਹ ਸਾਕਾ, ਇਹ ਸ਼ਹਾਦਤ ਫॉर द ਵੈਲਿਊ ਆਫ ਦਾ ਫੇਥ ਹੈ, ਧਰਮ ਦੇ ਲਈ। ਧਰਮ ਸਿੱਖ ਨਹੀਂ, ਕਿਉਂਕਿ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ।
ਸਿਰੜ ਨਹੀਂ ਛੱਡਿਆ ਹੈ, ਔਰ ਇਹ ਸਿਖਾਇਆ ਆਪਣੀ ਉਮਤ ਨੂੰ ਕਿ ਵੀ ਜੇ ਧਰਮ ਦੀਆਂ ਕਦਰਾਂ ਕੀਮਤਾਂ ਹੋਣ। ਔਰ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਪਹਿਲੀ ਸ਼ਹਾਦਤ ਭਾਈ ਮਤੀ ਦਾਸ ਦੀ ਹੁੰਦੀ ਹੈ। ਇਹ 5 ਸਿੱਖ ਗੁਰੂ ਸਾਹਿਬ ਦੇ ਨਾਲ ਜਿਹੜੇ ਦਿੱਲੀ ਗਏ, ਉਹਦੀ ਕੈਦ 'ਚ ਨੇ ਔਰੰਗਜ਼ੇਬ ਦੀ, ਔਰ ਭਾਈ ਮਤੀ ਦਾਸ ਚੈਲੰਜ ਕਰਦਾ ਉਹਨਾਂ ਦੇ ਉਹ ਸਾਰੇ ਫਰਾਡ ਨੂੰ, ਔਰ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਕਿ ਇਹਨਾਂ ਨੂੰ ਆਰੇ ਨਾਲ ਚੀਰ ਦਿੱਤਾ ਜਾਏ ਜੀ। ਔਰ ਜਦੋਂ ਉਹਨਾਂ ਨੂੰ ਅਖੀਰਲੀ ਇੱਛਾ ਪੁੱਛੀ ਜਾਂਦੀ, ਉਹ ਕਹਿੰਦੇ ਨੇ ਕਿ ਜਿਸ ਪਿੰਜਰੇ 'ਚ ਤੁਸੀਂ ਮੈਨੂੰ ਰੱਖਿਆ ਹੈ, ਇਹਦਾ ਮੂੰਹ ਮੇਰੇ ਗੁਰੂ ਵੱਲ ਕਰੋ, ਜਿਸ ਪਿੰਜਰੇ 'ਚ ਮੇਰੇ ਗੁਰੂ ਸਾਹਿਬ ਨੂੰ ਰੱਖਿਆ ਹੋਇਆ। ਔਰ ਜਦੋਂ ਆਰਾ ਉਹਨਾਂ ਦੇ ਸਿਰ ਤੇ ਰੱਖਿਆ ਜਾਂਦਾ ਹੈ ਤੇ ਉੱਪਰ ਉਂਗਲ ਕਰਕੇ ਆਰੇ ਦੇ ਦੰਦਿਆਂ ਨੂੰ ਟੋਹ ਕੇ ਉਹ ਜਲਾਦ ਨੂੰ ਕਹਿੰਦੇ ਨੇ ਕਿ ਤੇਰੇ ਆਰੇ ਦੇ ਦੰਦੇ ਬੜੇ ਖੁੰਡੇ ਨੇ, ਇਹਨਾਂ ਨੂੰ ਤਿੱਖਾ ਕਰ। ਜੀ। ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ। ਮੈਨੂੰ ਆਰਾ ਬਹੁਤ ਪਿਆਰਾ ਲੱਗਦਾ ਹੈ, ਪਰ ਇਹਦੇ ਦੰਦਿਆਂ ਨੂੰ ਤਿੱਖਿਆਂ ਕਰ। ਇਹਨਾਂ ਨੇ ਸਿੱਖੀ ਦੀ ਪਰਖ ਕਰਨੀ, ਇਹ ਸਿੱਖੀ ਹੈ। ਅੱਜ ਸਾਡਾ ਇੱਕ ਵੱਡਾ ਹਿੱਸਾ, ਸਾਨੂੰ ਕੇਸ ਭਾਰ ਲੱਗਦੇ ਨੇ, ਬੱਚਿਆਂ ਦੇ ਸਿਰ ਅਸੀਂ ਮੁੰਨੇ ਹੁੰਦੇ ਨੇ, ਔਰ ਜਿਹੜਾ ਆਪਣੇ ਆਪ ਨੂੰ ਇਹ ਸਾਬਤ ਕਰਨ ਦੇ ਲਈ ਕਿ ਜੀ ਅਸੀਂ ਬੜੇ ਮਾਡਰਨ ਸੁਸਾਇਟੀ ਦੇ ਵਿੱਚ ਬੜੇ ਅਸੀਂ ਐਡਜਸਟ ਹੋ ਰਹੇ ਹਾਂ, ਅਸੀਂ ਸਿੱਖੀ ਵੈਲਿਊਜ਼ ਨੂੰ ਰਿਡੀਕਿਊਲ ਕਰਦੇ ਹਾਂ। ਉਹਨਾਂ ਸਿੱਖਾਂ ਦੇ ਸਾਹਮਣੇ ਵੀ ਉਹ ਚੋਇਸ ਸੀ ਜੀ, ਪਰ ਉਹਨਾਂ ਨੇ ਫੇਥ ਨੂੰ ਜਿਹੜਾ ਹੈ ਉਹ ਕੁਰਬਾਨੀ ਦੇ ਕੇ, ਹੁਣ ਭਾਈ ਦਿਆਲਾ ਉਹਨਾਂ ਨੂੰ ਸਜ਼ਾ ਹੁੰਦੀ ਹੈ ਸਿੱਖੀ ਦੇ ਉੱਤੇ ਖਲੋਣ ਦੀ ਕਿ ਦੇਗ 'ਚ ਉਬਾਲ ਦਿਓ, ਉਹਨਾਂ ਨੂੰ ਜਿਉਂਦੇ ਨੂੰ ਉਬਾਲ ਦਿੱਤਾ ਜਾਂਦਾ। ਉਹਨਾਂ ਦੇ ਸਾਹਮਣੇ ਵੀ ਗੁਰੂ ਅਰਜਨ ਨੇ ਲਾਹੌਰ ਦੇ ਉਸ ਮੁਕਾਮ ਦੇ ਉੱਤੇ ਦੇਗ 'ਚ ਉਬਲ ਰਹੇ ਔਰ ਇਹ ਸੁਨੇਹਾ ਦੇ ਰਹੇ ਕਿ ਭਾਈ ਇਹ ਹੈ ਤੇਰਾ ਕੀਆ ਮਿੱਠਾ ਲਾਗੇ ਦਾ ਜਿਹੜਾ ਸਬਕ ਹੈ, ਇਹ ਦੇਗਾਂ 'ਚ ਕੱਢਦੇ ਆ। ਐਵੇਂ ਨਹੀਂ ਜਦੋਂ ਅਸੀਂ ਕਹਿੰਦੇ ਆ ਕਿ ਵੀ ਇਹ ਸਿੱਖੀ ਇਹ ਆਰਿਆਂ ਦੇ ਦੰਦਿਆਂ 'ਚੋਂ ਨਿਕਲੀ ਹੋਈ ਹੈ, ਇਹ ਦੇਗਾਂ 'ਚ ਕੜੀ ਹੋਈ ਹੈ, ਇਹ ਤਵੀਆਂ ਤੇ ਉਬਲੀ ਹੋਈ ਹੈ, ਔਰ ਉਸ ਸਾਰੇ ਤੋਂ ਬਾਅਦ ਇਹ ਜਿਹੜਾ ਭਾਣਾ ਮੰਨਣ ਦੀ ਗੱਲ ਹੈ ਇਹ ਗੁਰੂ ਨੇ ਸਾਨੂੰ ਦਿੱਤੀ ਹੋਈ ਹੈ। ਤੇ ਫਿਰ ਜ਼ੁਲਮ ਨੂੰ ਚੈਲੰਜ ਕਰਨਾ, ਇਹ ਫਿਰ ਜਿਵੇਂ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਟੱਕਰ ਦਿੱਤੀ, ਖਾਲਸਾ ਪੰਥ ਜਿਹੜਾ ਉਸ ਦੀ ਸਿਰਜਣਾ ਕੀਤੀ ਔਰ ਬੜੀ ਬੁਲੰਦ ਆਵਾਜ਼ ਤੁਸੀਂ ਜ਼ਫਰਨਾਮਾ ਪੜ੍ਹਦੇ ਹੋ। ਅਸੀਂ ਆਉਣ ਵਾਲੇ ਸਮੇਂ 'ਚ ਅੱਜ ਦੇ ਵਿਚਾਰ 'ਚ ਕਰ ਲਈ, ਮੈਂ ਜਦੋਂ ਟਰੈਵਲ ਕਰ ਰਿਹਾ ਸੀ ਮੇਰੇ ਮਨ 'ਚ ਆ ਰਿਹਾ ਸੀ ਕਿ ਜ਼ਫਰਨਾਮਾ ਉਸ ਨੂੰ ਅਸੀਂ ਉਸ ਦੇ ਜਿਹੜੇ 132-33 ਸ਼ੇਅਰ ਨੇ ਉਹਨਾਂ ਨੂੰ ਵੀ ਡਿਸਕਸ ਕਰੀਏ। ਤੇ ਉਹਦੇ 'ਚ ਉਹਨਾਂ ਨੇ ਫਿਰ ਔਰੰਗਜ਼ੇਬ ਨੂੰ ਚੈਲੰਜ ਵੀ ਕੀਤਾ ਕਿ ਵੀ ਤੂੰ ਬੜਾ ਖੁਸ਼ ਹੋਏਗਾ ਕਿ ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਤੂੰ ਮੇਰੇ ਹਜ਼ਾਰਾਂ ਸਿੱਖ ਮਾਰ ਦਿੱਤੇ, ਤੂੰ ਮੇਰਾ ਆਨੰਦਪੁਰ ਉਜਾੜ ਦਿੱਤਾ, ਪਰ ਤੂੰ ਤਾਂ 4 ਅੰਗਿਆਰੇ ਬੁਝਾਏ ਨੇ। ਖਾਲਸਾ ਪੰਥ ਜੋ ਭਾਂਬੜ ਹੈ ਉਹ ਅਜੇ ਬਾਕੀ ਹੈ। ਮੈਂ ਤੇਰੇ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਔਰ ਖਾਲਸੇ ਨੇ ਉਹਨੂੰ ਜ਼ਾਹਰਾ ਕਰਕੇ ਦਿਖਾਇਆ, ਉਸ ਜ਼ਾਲਮ ਜਿਹੜਾ ਮੁਗਲ ਸਾਮਰਾਜ ਸੀ ਉਸ ਦੀ ਜੜ ਪੁੱਟ ਕੇ ਦਿਖਾਈ। ਔਰ ਉਹੀ ਦਿੱਲੀ ਅੱਜ ਔਰੰਗਾਬਾਦ ਔਰੰਗਜ਼ੇਬ ਦੀ ਖਬਰ ਹੈ, ਕੋਈ ਦੀਵਾ ਜਗਾਉਣ ਵਾਲਾ ਨਹੀਂ ਹੈ ਜਿਹੜਾ ਉੱਥੇ ਮਜੌਰ ਬੈਠਾ ਹੁੰਦਾ ਉਹ ਟਕਾ ਟਕਾ ਮੰਗਦਾ ਹੁੰਦਾ ਕਿ ਦੇ ਦਿਓ। ਤੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਧਾਰਮਿਕ ਆਜ਼ਾਦੀ ਦੀ ਸ਼ਹਾਦਤ ਹੈ ਉਸ ਨੂੰ ਯਾਦ ਕਰਦੇ ਹਾਂ ਤੇ ਕੁੱਲ ਦੁਨੀਆ 'ਚ ਬੈਠੀ ਗੁਰੂ ਨਾਨਕ ਦੀ ਉਮਤ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੀ ਹੈ ਉੱਥੇ ਕਿਵੇਂ ਉਹ ਨਗਰ ਕੀਰਤਨ ਰੂਪ 'ਚ ਹੋਏ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਦੀ ਕੁਰਬਾਨੀ ਹੋਏ। ਇਹ ਸਾਨੂੰ ਹਮੇਸ਼ਾ ਹੀ ਇਹ ਜਿਹੜਾ ਇਹ ਸ਼ਹਾਦਤ ਮਨੁੱਖੀ ਇਤਿਹਾਸ ਦੀ ਅਲੋਕਾਰ ਸ਼ਹਾਦਤ। ਔਰ ਗੁਰੂ ਸਾਹਿਬ ਨੇ 10ਵੇਂ ਪਾਤਸ਼ਾਹ ਨੇ ਜਦੋਂ ਇਹ ਫਰਮਾਇਆ ਕਿ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਹੁਣ ਸਿੱਖ ਸਰੀਰ ਨੂੰ ਖੋਟਾ ਸਮਝਦਾ ਤੇ ਠੀਕਰਾ ਸਮਝਦਾ ਵੀ ਇਹਨੇ ਤਾਂ ਭੱਜਣਾ ਜੀ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਅਲਟੀਮੇਟਲੀ ਜਾਣਾ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਇਹ ਜਿਹੜਾ ਸਰੀਰ ਦਾ ਠੀਕਰਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਲੀਸ, ਦਿੱਲੀ ਈਸ, ਦਿੱਲੀ ਦਾ ਬਾਦਸ਼ਾਹ, ਕਿ ਉਹਦੇ ਸਿਰ ਤੇ ਭੰਨਿਆ। ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨ ਹੁਆਨ। ਪਹਿਲਾਂ ਵੀ ਕਿਹਾ ਕਿਨੋ ਵੱਡੋ ਕਲੂ ਮੈਂ ਸਾਕਾ, ਫਿਰ ਫਰਮਾਇਆ ਕਿ ਇਹੋ ਜਿਹੀ ਜਿਹੜੀ ਹੈ ਕਿਰਿਆ, ਇਹੋ ਜਿਹਾ ਇੰਨੀ ਸ਼ਹਾਦਤ ਕਿਸੇ ਨੇ ਪਹਿਲਾਂ ਜਿਹੜੀ ਹੈ ਉਹ ਹੋਰ ਨਹੀਂ ਹੋਈ ਕਿਸੇ ਤੋਂ। ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸ਼ੋਕ, ਹੈ ਸਭ ਜਗ ਪਇਓ ਜੈ 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 ਸੁਰਲੋਕ। ਕਿ 4 ਚਫੇਰੇ ਕਾਇਨਾਤ ਦੇ ਅੰਦਰ ਵਿਕਟਰੀ, ਹੇਲ ਹੇਲ, ਵਿਕਟਰੀ ਵਿਕਟਰੀ ਹੈ ਜੀ। ਔਰ ਦੁਨੀਆ ਦੇ ਅੰਦਰ ਕਿਵੇਂ ਇਸ ਗੱਲ ਦਾ ਸੋਗ ਹੈ। ਔਰ ਉਹ ਸਿੱਖ ਭਾਈ ਜੈਤਾ ਵਰਗੇ ਜਿਹੜੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ
ਦਿੱਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਪਹੁੰਚਦੇ ਨੇ, ਖਤਰਿਆਂ ਨੂੰ ਮੁੱਲ ਲੈ ਕੇ ਰਾਤ ਉਹ ਜਿਹੜੇ ਨੇ ਉਹ ਟਰੈਵਲ ਕਰਦੇ ਨੇ ਸੜਕ ਖੱਬੇ ਸੱਜਿਓਂ, ਫਿਰ ਜਿਹੜਾ ਝਾੜੀਆਂ ਵਿੱਚ ਛੁਪ ਜਾਂਦੇ ਨੇ, ਫੌਜ ਪਿੱਛੇ ਲੱਗੀ ਹੋਈ ਹੈ। ਔਰ ਭਾਈ ਲੱਖੀ ਸ਼ਾਹ ਲੁਬਾਣਾ ਜੀ, ਕੌਣ ਭੁੱਲ ਸਕਦਾ ਹੈ ਉਹਨਾਂ ਨੂੰ, ਜੀ ਕਿ ਉਹਨਾਂ ਨੇ ਕਿਵੇਂ 9ਵੇਂ ਪਾਤਸ਼ਾਹ ਦੇ ਧੜ ਦਾ ਸੰਸਕਾਰ ਆਪਣਾ ਘਰ, ਜਿੱਥੇ ਰਕਾਬਗੰਜ, ਇਹ ਉਹ ਟਿਕਾਣਾ ਹੈ ਜਿੱਥੇ ਰਕਾਬਾਂ ਬਣਦੀਆਂ ਸੀ ਘੋੜਿਆਂ ਦੀਆਂ, ਔਰ ਉਹਨਾਂ ਨੇ ਆਪਣੇ ਘਰ ਨੂੰ ਅੱਗ ਲਾਈ। ਔਰ ਜਿਵੇਂ ਕਿ ਸਾਡਾ ਪਰੰਪਰਾ ਦੱਸਦੀ ਹੈ ਕਿ ਉਹਨਾਂ ਦੇ ਪਰਿਵਾਰ ਦੇ ਜੀਵ ਵੀ ਉਸ ਫੜਾ ਦਫੜੀ ਕਾਹਲੀ ਦੇ ਵਿੱਚ ਜਿਹੜੇ ਨੇ ਉਹ ਉਹਨਾਂ ਨੇ ਵੀ ਸ਼ਹੀਦੀ ਜਾਮ ਪੀਤਾ ਹੈ। ਫੌਜ ਲੱਭ ਰਹੀ ਹੈ ਵੀ ਧੜ ਕਿੱਥੇ ਗਿਆ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਕਿੱਥੇ ਗਿਆ ਹੈ। ਜੀ, ਸੋ ਇਹ ਸਿੱਖੀ ਕਮਾਣੀ ਹੈ। ਜੀ ਜੀ ਬਿਲਕੁਲ। ਔਰ ਅੱਜ ਜਦੋਂ ਅਸੀਂ ਥਿੜਕੀਏ ਨਿੱਕੀ ਨਿੱਕੀ ਗੱਲ ਸਾਨੂੰ ਜਿਹੜੀ ਹੈ ਉਹ ਧਰਮ ਤੋਂ ਦੂਰ ਖੜ ਰਹੀ ਹੋਏ, ਤੇ ਫਿਰ ਜਿਹੜਾ ਹੈ ਉਹ ਅਸੀਂ ਕਿਉਂ ਜੇ ਸਿੱਖ ਹੈ। ਔਰ ਇਹ ਜਿਹੜੀ ਪਰੰਪਰਾ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦੇ ਨਾਲ ਕੀਤੀ, ਬੇਸ਼ੱਕ ਜਦੋਂ ਸੰਗਤਾਂ ਇਹਨੂੰ ਪੜ੍ਹਦੀਆਂ ਸੀ ਬਚਪਨ 'ਚ ਲੱਗਦਾ ਹੁੰਦਾ ਸੀ ਵੀ ਸ਼ਾਇਦ ਇਹ ਕੋਈ ਗੁਰਬਾਣੀ ਦੀ ਤੁਕ ਹੈ, ਪਰ ਇਹ ਸ਼ਾਇਦ ਸੈਨਾਪਤੀ ਕਵੀ ਉਹਨਾਂ ਦੀ ਰਚਨਾ ਕਿ ਜਿਹੜਾ ਜਿਹਦੇ 'ਚੋਂ ਸੰਗਤਾਂ ਪੜ੍ਹਦੀਆਂ ਸੀ ਕਿ ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ, ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ, ਬਾਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹ ਨਾ ਛੋੜੀਏ। ਕਿ ਵੀ ਜਿਹਦੀ ਬਾਹ ਫੜੀ ਹੈ, ਜੇ ਕਸ਼ਮੀਰੀ ਪੰਡਤ ਇੱਕ ਵਿਕਟਮ ਬਣ ਕੇ ਆਏ, ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਕਿ ਭਾਈ ਠੀਕ ਹੈ ਤੁਸੀਂ ਕਹਿ ਦਿਓ ਬਾਦਸ਼ਾਹ ਨੂੰ, ਉਹ ਪਹਿਲਾਂ ਸਾਡਾ ਧਰਮ ਪਰਿਵਰਤਨ ਕਰਕੇ ਦਿਖਾਏ ਜੀ। ਔਰ ਇਹ ਇੱਕ ਵੱਖਰੀ ਗੱਲ ਹੈ ਕਿ ਉਹਨਾਂ ਜਨੇਊ ਵਾਲਿਆਂ ਨੇ, ਤਿਲਕ ਵਾਲਿਆਂ ਨੇ ਜਿਹੜੇ ਕਦੇ ਫਰਿਆਦੀ ਸੀ, ਅੱਜ ਉਹਨਾਂ ਜਨੇਊ ਤੇ ਤਿਲਕ ਵਾਲਿਆਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ ਪਿਛਲੇ 67 ਸਾਲ ਤੋਂ। ਔਰ ਇਹਨਾਂ ਤਿਲਕ ਜੰਜੂ ਵਾਲਿਆਂ ਨੇ ਫਿਰ ਉਸ ਗੁਰੂ ਨਾਨਕ ਦੇ ਘਰ ਨੂੰ ਕਿਵੇਂ ਜੂਨ 84 ਹੋਏ, ਨਵੰਬਰ 84 ਹੋਏ, ਔਰ ਅੱਜ ਕਿਵੇਂ ਹਿੰਦੁਸਤਾਨ ਦੀਆਂ ਅਲੰਬਰਦਾਰ ਇਹ ਤਾਕਤਾਂ ਸਿੱਖ ਕੌਮ ਦਾ, ਸਿੱਖ ਧਰਮ ਦਾ ਖੁਰਾ ਖੋਜ ਮਿਟਾਉਣ ਦੇ ਲਈ ਕਿਵੇਂ ਉਹਨਾਂ ਨੇ ਸਾਮ ਦਾਮ ਦੰਡ ਭੇਦ ਸਾਰੇ ਹਥਿਆਰ ਝੋਂਕੇ ਹੋਏ ਨੇ, ਇਹ ਵਿਸ਼ਾ ਅਕਸਰ ਅਸੀਂ ਡਿਸਕਸ ਕਰਦੇ। ਸੋ ਅੱਜ ਦੇ ਇਸ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਯਾਦ ਕਰਦੇ ਔਰ ਉਹਨਾਂ ਦੇ ਪਿਆਰੇ ਗੁਰਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਨੂੰ ਯਾਦ ਕਰਦੇ ਹਾਂ। ਅਸੀਂ ਗੁਰੂ ਤੋਂ ਇਹੀ ਅਰਦਾਸ ਕਰਦੇ ਹਾਂ, ਇਹੀ ਅਰਜ਼ੋਈ ਹੈ ਕਿ ਸਤਿਗੁਰੂ ਆਪਣੀ ਕੌਮ ਨੂੰ ਬਲ ਬਖਸ਼ਣ, ਹਿੰਮਤ ਦੇਣ, ਅਸੀਂ ਵੀ ਇਸ ਅਕੀਦੇ, ਇਸ ਵਿਸ਼ਵਾਸ ਨੂੰ ਆਪਣੇ ਕੇਸਾਂ ਸਵਾਸਾਂ ਨਾਲ ਨਿਭਾ ਸਕੀਏ। ਜੀ, ਸੋ ਇਹੀ ਅੱਜ ਦਾ ਵਿਸ਼ਾ ਜੀ। ਡਾਕਟਰ ਸਾਹਿਬ ਇਸ ਤਰ੍ਹਾਂ ਨੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।